ਜੇ ਅਸੀਂ ਈਮੇਲ ਬਣਾਉਣਾ ਹੋਵੇ, ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਲੌਗਇਨ ਹੋਣਾ ਹੋਵੇ ਤੇ ਸਾਨੂੰ ਪਾਸਵਰਡ ਦੀ ਲੋੜ ਪੈਂਦੀ ਹੈ। ਪਾਸਵਰਡ ਦੀ ਲੋੜ ਇੰਟਰਨੈਟ ਦੀ ਦੁਨੀਆ ਦੇ ਵਿੱਚ ਹਰ ਵੇਲੇ ਪੈਂਦੀ ਰਹਿੰਦੀ ਹੈ। ਸਿਰਫ ਇਹੋ ਹੀ ਨਹੀਂ, ਹੁਣ ਤੇ ਬੈਂਕ ਅਕਾਊਂਟਸ ਦੀਆਂ ਜਿੰਨੀਆਂ ਵੀ ਐਪਲੀਕੇਸ਼ਨਸ ਨੇ ਉਹ ਪਾਸਵਰਡ ਤੋਂ ਬਗੈਰ ਕੰਪਲੀਟ ਹੀ ਨਹੀਂ ਹੋ ਸਕਦੀਆਂ। ਯਾਨੀ ਇੰਟਰਨੈਟ ਦੀ ਦੁਨੀਆ ਦੇ ਵਿੱਚ ਤੁਹਾਨੂੰ ਪਾਸਵਰਡ ਲਾਜ਼ਮੀ ਲਾਉਣਾ ਪਵੇਗਾ। ਹੁਣ ਅਗਲੀ ਗੱਲ ਕਿਹੜੀ ਹੈ? ਦੁਨੀਆ ਦੀਆਂ ਵੱਡੀਆਂ ਕੰਪਨੀਆਂ ਬੜੇ ਚਿਰ ਤੋਂ ਇਹ ਕੋਸ਼ਿਸ਼ ਕਰ ਰਹੀਆਂ ਸਨ ਕਿ ਕਿਸੇ ਤਰੀਕੇ ਦੇ ਨਾਲ ਪਾਸਵਰਡ ਤੋਂ ਜਾਨ ਛਡਾਈ ਜਾਵੇ, ਕਿਉਂ ਜੇ ਜਦੋਂ ਵੀ ਅਸੀਂ ਸਾਈਟ ਨੂੰ ਓਪਨ ਕਰਾਂਗੇ ਸਾਨੂੰ ਪਾਸਵਰਡ ਦੀ ਲੋੜ ਪਵੇਗੀ ਤੇ ਕਈ ਵਾਰੀ ਇਹਦੇ ਨਾਲ ਬਹੁਤ ਸਾਰੇ ਮਸਲੇ ਵੀ ਪੈਦਾ ਹੁੰਦੇ ਨੇ। ਕਦੀ ਪਾਸਵਰਡ ਭੁੱਲ ਜਾਂਦਾ ਹੈ ਤੇ ਕਈਆਂ ਜਗ੍ਹਾ ਦੇ ਉੱਤੇ, ਕਈਆਂ ਸਾਈਟਸ ਦੇ ਉੱਤੇ ਪਾਸਵਰਡ ਇਸ ਤਰੀਕੇ ਦੇ ਨਾਲ ਸਟੋਰ ਹੁੰਦਾ ਹੈ, ਉਹਦੇ ਹੈਕ ਹੋਣ ਦਾ ਖਤਰਾ ਹੁੰਦਾ ਹੈ। ਦੂਜਾ, ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਿ ਇਸ ਸਾਈਟ ਦੇ ਉੱਤੇ ਕਿਹੜਾ ਪਾਸਵਰਡ ਲਾਇਆ ਸੀ ਤੇ ਈਮੇਲ ਤੇ ਕਿਹੜਾ ਪਾਸਵਰਡ ਹੈ। ਇਹੋ ਜਿਹੀਆਂ ਔਕੜਾਂ ਤੋਂ ਬਚਣ ਵਾਸਤੇ ਹੁਣ ਇੱਕ ਨਵੀਂ ਟੈਕਨੋਲੋਜੀ ਇੰਟਰੋਡਿਊਸ ਕਰਵਾਈ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਵੀ ਐਪਲ ਕੰਪਨੀ ਜਿਹੜੀ ਹੈਗੀ ਏ ਉਹ ਬਾਕੀਆਂ ਨਾਲੋਂ ਅੱਗੇ ਹੈ ਤੇ ਉਹ ਇਹਦੇ ਉੱਤੇ ਕੰਮ ਕਰ ਵੀ ਰਹੇ ਨੇ। ਉਹਨਾਂ WWD 2022 ਦੀ ਕਾਨਫਰੰਸ ਦੇ ਵਿੱਚ ਇੱਕ ਨਵੀਂ ਸ਼ੈ ਇੰਟਰੋਡਿਊਸ ਕਰਵਾਈ ਜਿਹੜੀ ਕਿ ਪਾਸਵਰਡ ਦੀ ਥਾਂ ਇਸਤੇਮਾਲ ਹੋਵੇਗੀ ਤੇ ਉਹਦਾ ਨਾਮ ਹੈ ਜੀ ਪਾਸ ਕੀ। ਇਹ ਇੱਕ ਇਹੋ ਜਿਹਾ ਬਾਇਓਮੈਟ੍ਰਿਕ ਸਾਈਨ ਹੋਵੇਗਾ ਜਿਹਦੇ ਇਸਤੇਮਾਲ ਦੇ ਨਾਲ ਪਾਸਵਰਡ ਦੀ ਲੋੜ ਨਹੀਂ ਪਵੇਗੀ। ਇਹਨਾਂ ਪਾਸ ਕੀਜ਼ ਨੂੰ ਵੈਬਸਾਈਟਸ ਤੇ ਐਪਸ ਦੇ ਉੱਤੇ ਸਾਈਨ ਇਨ ਹੋਣ ਵਾਸਤੇ ਇਸਤੇਮਾਲ ਕੀਤਾ ਜਾਵੇਗਾ ਤੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਸਾਈਨ ਇਨ ਹੋਵੋਗੇ ਤੇ ਇਹਦਾ ਡਾਟਾ ਵੈਬ ਸਰਵਰ ਦੀ ਬਜਾਏ ਜਿਹੜੀ ਤੁਹਾਡੀ ਡਿਵਾਈਸ ਹੈ ਉਹਦੇ ਵਿੱਚ ਮਹਿਫੂਜ਼ ਹੋ ਜਾਵੇਗਾ। ਹੁਣ ਨਾ ਇਹਦੇ ਨਾਲ ਤੁਹਾਨੂੰ ਲੰਮੇ ਤੇ ਔਖੇ ਪਾਸਵਰਡ ਲਿਖਣ ਦੀ ਲੋੜ ਪਵੇਗੀ ਤੇ ਨਾ ਇਹਦੇ ਹੈਕ ਹੋਣ ਦਾ ਡਰ ਹੋਵੇਗਾ। ਇਸ ਟੈਕਨੋਲੋਜੀ ਰਾਹੀਂ ਹੁਣ ਇਹਨਾਂ ਪਾਸ ਕੀਜ਼ ਦਾ ਜਿਹੜਾ ਬੈਕਅਪ ਹੈ ਉਹ ਆਈਕਲਾਉਡ ਦੀ ਚੇਨ ਦੇ ਵਿੱਚ ਬਣੇਗਾ ਤੇ ਸ਼ੁਰੂ ਦੇ ਵਿੱਚ ਐਪਲ ਦੀਆਂ ਸਾਰੀਆਂ ਡਿਵਾਈਸਿਸ ਲਈ ਐਂਡ ਟੂ ਐਂਡ ਇਨਕ੍ਰਿਪਟਡ ਹੋਵੇਗਾ। ਹੁਣ ਇਹ ਜਿਹੜੀ ਟੈਕਨੋਲੋਜੀ ਬਣ ਰਹੀ ਹੈ ਇਹਦੇ ਬਾਰੇ ਆਖਿਆ ਜਾਂਦਾ ਹੈ ਕਿ ਇਹ ਸਾਰਿਆਂ ਤੋਂ ਆਸਾਨ ਹੈ, ਸਾਰਿਆਂ ਤੋਂ ਤੇਜ਼ ਹੈ ਤੇ ਸਾਰਿਆਂ ਤੋਂ ਜ਼ਿਆਦਾ ਸਿਕਿਉਰ ਹੈ। ਤੇ ਇਹਦਾ ਮਤਲਬ ਇਹ ਹਰਗਿਜ਼ ਨਹੀਂ ਕਿ ਸਿਰਫ ਐਪਲ ਹੀ ਇਹਦੇ ਉੱਤੇ ਕੰਮ ਕਰ ਰਿਹਾ ਹੈ, ਬਲਕਿ ਹੋਰ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਨੇ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਤਰ੍ਹਾਂ ਇਸ ਪਾਸਵਰਡ ਤੋਂ ਜਾਨ ਛਡਾਈ ਜਾ ਸਕੇ। ਹੁਣ ਛੇਤੀ ਹੀ ਤੁਸੀਂ ਐਂਡਰਾਇਡ ਫੋਨ ਦੇ ਵਿੱਚ ਵੀ, ਹੁਣ ਛੇਤੀ ਨਾ ਸਿਰਫ ਤੁਸੀਂ ਐਂਡਰਾਇਡ ਫੋਨ ਦੇ ਵਿੱਚ ਬਲਕਿ ਇਹੋ ਜਿਹੀਆਂ ਹੋਰ ਡਿਵਾਈਸਿਸ ਦੇ ਵਿੱਚ ਵੀ ਪਾਸ ਕੀਜ਼ ਇਸਤੇਮਾਲ ਕਰ ਸਕੋਗੇ। ਅੱਛਾ, ਇਹਦੇ ਬਾਰੇ ਤੁਹਾਨੂੰ ਇੱਕ ਹੋਰ ਗੱਲ ਦੱਸੀਏ ਕਿ ਪਾਸਵਰਡ ਤੇ ਇੱਕ ਵਾਰੀ ਲਾ ਕੇ ਬਾਰ-ਬਾਰ ਰਿਪੀਟ ਕਰਨਾ ਪੈਂਦਾ ਹੈ, ਪਰ ਪਾਸ ਕੀਜ਼ ਰਾਹੀਂ ਇੱਕ ਪਾਸ ਕੀ ਨੂੰ ਤੁਸੀਂ ਬਾਰ-ਬਾਰ ਇਸਤੇਮਾਲ ਨਹੀਂ ਕਰ ਸਕੋਗੇ। ਹਰ ਦਫਾ ਪਾਸ ਕੀ ਜਿਹੜੀ ਹੈ ਉਹ ਨਵੀਂ ਜਨਰੇਟ ਹੋਵੇਗੀ। ਪਰ ਇਹ ਤਿਆਰ ਕਰਨ ਤੋਂ ਪਹਿਲਾਂ ਤੁਸੀਂ ਜਿਸ ਸਾਈਟ ਤੇ ਲੌਗਇਨ ਹੋਣਾ ਹੈ, ਜਿੱਥੇ ਅਕਾਊਂਟ ਬਣਾਉਣਾ ਹੈ, ਉਹਦੇ ਲਈ ਇੱਕ ਪਾਸ ਕੀ ਨੂੰ ਤਿਆਰ ਕਰਨਾ ਹੋਵੇਗਾ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਫੋਨ ਨੂੰ ਲੌਕ ਜਾਂ ਇਨਲੌਕ ਕਰਦੇ ਹੋ, ਯਾਨੀ ਫਿੰਗਰਪ੍ਰਿੰਟ ਜਾਂ ਫੇਸ ਲਾਕ ਰਾਹੀਂ, ਉਸੇ ਤਰ੍ਹਾਂ ਇਹ ਪਾਸ ਕੀਜ਼ ਇਸਤੇਮਾਲ ਹੋਣਗੀਆਂ। ਇੱਕ ਵਾਰੀ ਜਦੋਂ ਤੁਸੀਂ ਇਹਨਾਂ ਡਿਵਾਈਸਿਸ ਦੇ ਉੱਤੇ ਲੌਗਇਨ ਹੋ ਜਾਵੋਗੇ ਤੇ ਤੁਹਾਡਾ ਇਹ ਲੌਗਇਨ ਸਾਰੀਆਂ ਡਿਵਾਈਸਿਸ ਦੇ ਉੱਤੇ ਕੰਮ ਕਰੇਗਾ। ਯਾਨੀ ਜੇ ਤੁਹਾਡਾ ਫੋਨ ਗਵਾਚ ਵੀ ਗਿਆ ਹੈ ਤੇ ਫਿਕਰ ਕਰਨ ਦੀ ਲੋੜ ਕੋਈ ਨਹੀਂ, ਫਿਰ ਵੀ ਤੁਸੀਂ ਆਪਣੇ ਸਾਰੇ ਅਕਾਊਂਟ ਜਿਹੜੇ ਨੇ ਉਹਨਾਂ ਤੱਕ ਐਕਸੈਸ ਹਾਸਲ ਕਰ ਸਕਦੇ ਹੋ। ਕਿਉਂ ਜੇ ਇਹਦੇ ਉੱਤੇ ਕੰਮ ਹੋ ਰਿਹਾ ਹੈ ਤੇ ਫਿਲਹਾਲ ਪਾਸ ਕੀਜ਼ ਦਾ ਆਪਸ਼ਨ ਸਿਰਫ ਗੂਗਲ ਪਲੇ ਸਰਵਿਸਿਜ਼ ਬੀਟਾ ਚੈਨਲ ਤੇ ਕ੍ਰੋਮ ਦੇ ਵਿੱਚ ਦਿੱਤਾ ਗਿਆ ਹੈ, ਪਰ ਇਸ ਟੈਕਨੋਲੋਜੀ ਤੇ ਕੰਮ ਕਰਨ ਵਾਲੇ ਕਹਿੰਦੇ ਨੇ ਭਈ ਇਹ ਛੇਤੀ ਹੀ ਸਾਰੇ ਲੋਕਾਂ ਵਾਸਤੇ ਅਵੇਲੇਬਲ ਹੋਵੇਗਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਦੂਜੀਆਂ ਵੀਡੀਓ ਵਾਂਗੂ ਪਸੰਦ ਆਈ ਹੋਵੇਗੀ।